असलकुम गुड मॉर्निंग सोहणिओ गुड मॉर्निंग ਵੀ ਸੋਹਣਿਓ ਦੇਖ ਲਵੋ ਤੁਹਾਨੂੰ ਗੁੱਡ ਮਾਰਨਿੰਗ ਕਰ ਰਹੇ ਆ। ਥੋੜਾ ਜਿਹਾ ਸੂਰਜ ਨਿਕਲਿਆ ਸਵੇਰ ਜਦੋਂ ਅਸੀਂ ਉੱਠੇ ਉਦੋਂ ਤਾਂ ਸੂਰਜ ਨਹੀਂ ਸੀ। ਨਾਸ਼ਤੇ ਵਾਸਤੇ ਤਾਂ ਫਾਰਗ ਹੋਏ ਅਚਾਨਕ ਜਿਹੜਾ ਨਾ ਸੂਰਜ ਕਹਿੰਦਾ ਕਿ ਅਸਲਾਮ ਅਲੈਕਮ ਗੁੱਡ ਮਾਰਨਿੰਗ ਸੂਰਜ ਨੇ ਵੀ ਕਰ ਦਿੱਤੀ ਸਾਨੂੰ ਤੇ ਸਾਡੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਕਿ ਲੋ ਵੀ ਸ਼ੁਕਰ ਹੈ ਸੂਰਜ ਨਿਕਲਿਆ ਵੇ। ਹਾਲਾਂਕਿ ਠੰਡੀ ਹਵਾ ਚੱਲ ਰਹੀ ਹੈ ਨਾਲ ਕੋਈ ਖਾਸ ਫਰਕ ਨਹੀਂ ਹੈ ਸਰਦੀ ਵਿੱਚ, ਲੇਕਿਨ ਹੈ ਕਿ ਸੂਰਜ ਨਿਕਲਣ ਦੇ ਨਾਲ ਫਿਰ ਵੀ ਇੱਕ ਜ਼ਿੰਦਗੀ ਦਾ ਅਹਿਸਾਸ ਹੁੰਦਾ। ਅਤੇ ਮੈਂ ਜਲਦੀ ਜਿਹੜਾ ਫਿਰ ਧੁਆਈ ਕੱਢ ਲਈ। ਮੈਂ ਕਿਹਾ ਚਲੋ ਮੈਂ ਇੱਕ ਦਫਾ ਮਸ਼ੀਨ ਚਲਾ ਕੇ ਜਿੰਨੇ ਕੱਪੜੇ ਧੁਲ ਸਕਦੇ ਨੇ ਨਾ ਮੈਂ ਧੋ ਦੇਵਾਂ, ਬਾਕੀ ਫਿਰ ਕੱਲ੍ਹ ਧੋ ਲਵਾਂਗੀ। ਲੇਕਿਨ ਚਲੋ ਇੱਕ ਦਫਾ ਮਸ਼ੀਨ ਚਲਾ ਦਿੱਤੀ ਅਤੇ ਕੱਪੜੇ ਮੈਂ ਖੋਲ੍ਹ ਦਿੱਤੇ ਨੇ ਅਤੇ ਹੁਣ ਮੈਂ ਜਾ ਕੇ ਅੰਦਰ ਆਪਣਾ ਕੰਮ ਸ਼ੁਰੂ ਕਰਨ ਲੱਗੀ ਹਾਂ। ਅਤੇ ਮੈਂ ਇੱਥੇ ਦੇਖ ਰਹੀ ਸਾਂ ਕਿ ਅੱਲਾਹ ਪਾਕ ਦੀ ਕੁਦਰਤ, ਅੱਲਾਹ ਪਾਕ ਦੇ ਜਿਹੜਾ ਨਾ ਸੁਬਹਾਨ ਅੱਲਾਹ ਵ ਬਿਹਮਦਿਹੀ ਸੁਬਹਾਨ ਅੱਲਾਹੁਲ ਅਜ਼ੀਮ ਕਿ ਇਹ ਦੇਖੋ ਹੁਣ ਇਹ ਮੌਸਮ ਬਦਲ ਰਿਹਾ ਵੇ ਅਤੇ ਇਹ ਜਿਹੜਾ ਵੇ ਹੁਣ ਇਹਦੀ ਕੋਂਪਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਨੇ। ਬਿਲਕੁਲ ਆ ਕੋਨਿਆਂ ਤੋਂ ਨਾ ਇਹਦੇ ਪੱਤੇ ਨਮੂਦਾਰ ਹੋਣਾ ਸ਼ੁਰੂ ਹੋ ਗਏ ਨੇ ਅਤੇ ਮੈਂ ਹੈਰਾਨ ਹੁੰਦੀ ਹਾਂ ਕਿ ਦੇਖੋ ਬਿਲਕੁਲ ਇਸ ਤਰ੍ਹਾਂ ਦਰਖਤ ਹੁੰਦੇ ਨੇ ਕਿ ਬਿਲਕੁਲ ਇਹਨਾਂ 'ਤੇ ਕੋਈ ਪੱਤਾ ਨਹੀਂ। ਬਲਕਿ ਇੱਕ ਸਾਲ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਅਸੀਂ ਜਿਹੜਾ ਨਾ ਇਹਨਾਂ ਨੂੰ ਕੱਢ ਕੇ ਸੁੱਟ ਦਈਏ, ਇਹ ਪੌਦਾ ਸੜ ਗਿਆ ਵੇ। ਇਸ ਤਰ੍ਹਾਂ ਇਸ ਵਾਲੇ ਨੂੰ ਮੈਂ ਕਿਹਾ ਤੇ ਸੜ ਗਿਆ ਵੇ, ਬਿਲਕੁਲ ਹੋ ਗਿਆ ਸੀ, ਪੱਤੇ ਸੁੱਕ ਗਏ ਸਨ, ਡੰਡੀਆਂ ਸੁੱਕ ਗਈਆਂ ਸਨ ਅਤੇ ਮੈਂ ਕੱਢਣ ਹੀ ਲੱਗੀ ਸਾਂ ਪਰ ਫਿਰ ਕੱਢਿਆ ਨਹੀਂ ਕਿ ਚਲੋ ਕੱਢ ਦਾਂਗੇ, ਲੇਕਿਨ ਉਹ ਉੱਥੋਂ ਹੀ ਫਿਰ ਫੁੱਟ ਗਿਆ। ਅਤੇ ਹੁਣ ਤਾਂ ਸਾਨੂੰ ਪਤਾ ਚੱਲ ਗਿਆ ਇਸ ਤੋਂ ਅਸੀਂ ਇਹਨੂੰ ਬਿਲਕੁਲ ਛੇੜਛਾੜ ਨਹੀਂ ਕਰਨੇ ਆ। ਸਰਦੀਆਂ ਵਿੱਚ ਬਿਲਕੁਲ ਇਸ ਤਰ੍ਹਾਂ ਪੱਤਾ ਆਖਰੀ ਪੱਤਾ ਤੱਕ ਇਹਦਾ ਸੁੱਕ ਜਾਂਦਾ ਵੇ ਔਰ ਦੇਖੋ ਬਿਲਕੁਲ ਇਸ ਤਰ੍ਹਾਂ ਖੁਸ਼ਕ ਹੋ ਜਾਂਦਾ। ਔਰ ਦੇਖੋ ਆਪਣੇ ਸੋਹਣੇ ਰੱਬ ਦੀ ਕੁਦਰਤ ਕਿ ਉਹਨੂੰ ਹੀ ਉਸੀ ਪੌਦੇ ਨੂੰ ਹੀ ਇਹਨੂੰ ਹਰਾ ਹੋ ਰਿਹਾ ਵੇ ਹੁਣ। ਅਤੇ ਆਹਿਸਤਾ ਆਹਿਸਤਾ ਮੌਸਮ ਬਦਲਦਾ ਜਾਣਾ ਵੇ ਅਤੇ ਫਿਰ ਤੁਸੀਂ ਦੇਖਦੇ ਜਾਈਓ, ਨਾਲ ਨਾਲ ਮੈਂ ਤੁਹਾਨੂੰ ਦਿਖਾਵਾਂਗੀ ਹਰਾ ਭਰਾ ਪੌਦਾ, ਇਹ 'ਚ ਇੰਨੇ ਪੱਤੇ ਆ ਜਾਣੇ ਨੇ ਔਰ ਇੰਨਾ ਖੂਬਸੂਰਤ ਹੋ ਜਾਣਾ। ਤੁਸੀਂ ਅੱਜ ਮੰਜ਼ਰ ਦੇਖ ਲਵੋ ਅਤੇ ਫਿਰ ਅਸੀਂ ਤਕਰੀਬਨ ਮਹੀਨੇ ਬਾਅਦ ਤੁਹਾਨੂੰ ਦਿਖਾਵਾਂਗੇ ਜਾਂ 15 ਦਿਨ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਮਜ਼ੀਦ ਅੱਛਾ ਗਿਆ। ਅਤੇ ਇਹ ਵੀ ਜਿਹੜਾ ਸੁੱਕ ਗਿਆ ਸੀ ਇਹਦੇ ਵਿੱਚੋਂ ਵੀ ਨਵੇਂ ਜਿਹੜੇ ਨਾ ਇਹ ਥੱਲੋਂ ਫੁੱਟ ਪਏ ਨੇ। ਇਹ ਦੇਖੋ ਇਹ ਉੱਪਰੋਂ ਸਾਰੇ ਸੁੱਕ ਗਏ ਸਨ, ਇਹ ਨੀਚੋਂ ਸਾਰੇ ਨਵੇਂ ਫੁੱਟਣੇ ਸ਼ੁਰੂ ਹੋ ਗਏ ਨੇ। ਇਹ ਦੇਖੋ ਅਤੇ ਕੀ ਵਾਕਈ ਅੱਲਾ ਰੱਬੁਲ ਇੱਜ਼ਤ ਦਾ ਸਭ ਉਹਦੀ ਜ਼ਾਤ ਦਾ ਸ਼ਾਨ ਹੈ, ਉਹ ਕਮਾਲ ਹੈ ਉਸ ਜ਼ਾਤ ਦਾ ਕਿ ਜਿਹੜਾ ਕਿਸ ਤਰ੍ਹਾਂ ਹਰੇ ਨੂੰ ਵੀ ਸੁੱਕਾ ਕਰ ਦਿੰਦੀ ਹੈ ਔਰ ਫਿਰ ਸੁੱਕੇ ਵਿੱਚੋਂ ਵੀ ਫਿਰ ਕਿਸ ਤਰ੍ਹਾਂ ਹਰੇ ਪੱਤੇ ਪੈਦਾ ਕਰ ਦਿੰਦੀ ਹੈ। ਅਤੇ ਚਲੋ ਜੀ ਠੰਡਕ ਖਾਸੀ ਹੈ, ਮੈਂ ਫਿਰ ਪਹਿਲੇ ਲਿੰਬੇ ਵਿੱਚ ਆਈ ਸਾਂ ਫਿਰ ਨਾ ਆ ਜਾਵਾਂ, ਲੇਕਿਨ ਐਵੇਂ ਕਿ ਅਸੀਂ ਹੁਣ ਭਾਲੂ ਵਾਲਾ ਕੋਟ ਬਿਲਕੁਲ ਪਾਇਆ ਹੋਇਆ ਵੇ ਆਪਣਾ ਅਤੇ ਅਸੀਂ ਮਜ਼ਾਕ ਦੇ ਮੂਡ ਵਿੱਚ ਬਿਲਕੁਲ ਨਹੀਂ ਹਾਂ, ਅਸੀਂ ਮਜ਼ੀਦ ਬਿਮਾਰ ਨਹੀਂ ਹੋਣਾ। ਨਾਸ਼ਤੇ ਤੋਂ ਬਾਅਦ ਵਾਰੀ ਆ ਗਈ ਹੈ ਕਿ ਪਕੜਾਂ ਕੀ ਹੈ। ਹਸਬੇ ਮਾਮੂਲ ਜਿਹੜਾ ਰੋਜ਼ਾਨਾ ਦਾ ਸਵਾਲ ਹੁੰਦਾ ਹੈ ਅਤੇ ਅਸੀਂ ਗੋਸ਼ਤ ਕੱਢ ਲਿਆ ਤਕਰੀਬਨ ਅੱਧਾ ਕਿਲੋ ਗੋਸ਼ਤ ਬੱਕਰੇ ਦਾ ਅਤੇ ਹੱਡੀ ਵਾਲਾ ਗੋਸ਼ਤ ਅਸੀਂ ਹੱਡੀ ਵਾਲਾ ਲਿਆ ਸੀ ਕਿਉਂਕਿ ਮੇਰੇ ਹਸਬੈਂਡ ਨੂੰ ਨਾ ਹੱਡੀ ਵਾਲਾ ਗੋਸ਼ਤ ਪਸੰਦ ਹੈ। ਅਤੇ ਇਸ ਤੋਂ ਫਿਰ ਮੈਂ 1 ਕਿਲੋ ਲੈ ਕੇ ਆਈ ਸਾਂ, 2 ਪੈਕੇਟ ਉਹਦੇ ਬਣਾਏ ਸਨ ਮੈਂ ਅਤੇ ਹੱਡੀ ਵਾਲਾ ਇਸਤੇਮਾਲ ਕਰ ਰਹੇ ਗੋਸ਼ਤ। ਅਤੇ ਉਸ ਤੋਂ ਬਾਅਦ ਅਸੀਂ ਪਕਾ ਰਹੇ ਕੱਦੂ, ਕਿੰਨੇ ਸੋਹਣੇ ਲਹਿਰੇ ਲਹਿਰੇ ਕੱਦੂ, ਕਾਫੀ ਦਿਨ ਤੋਂ ਲਿਆ ਕੇ ਫਰਿੱਜ ਵਿੱਚ ਰੱਖੇ ਸਨ ਪਰ ਇਹਨਾਂ ਦੀ ਵਿਚਾਰਿਆਂ ਦੀ ਵਾਰੀ ਨਹੀਂ ਪਈ ਆਉਂਦੀ ਸੀ ਅਤੇ ਅੱਜ ਬਈ ਇਹਨਾਂ ਦੀ ਵਾਰੀ ਆ ਚੱਲੀ ਜੇ ਕੱਦੂ ਗੋਸ਼ਤ ਬਣਨ ਲੱਗਾ ਵੇ। ਧਨੀਆ ਕੱਢ ਕੇ ਰੱਖਿਆ, ਸਾਰੀਆਂ ਚੀਜ਼ਾਂ ਮੈਂ ਕੱਢੀਆਂ, ਮੈਂ ਲਸਣ ਪਿਆਜ਼ ਛਿੱਲਾਂਗੀ, ਨਾਲ ਅਸੀਂ ਚੜਾਵਾਂਗੇ ਹਾਂਡੀ ਅਤੇ ਨਾਲ ਫਿਰ ਅਸੀਂ ਆਪਣੇ ਦੂਸਰੇ ਕੰਮ ਨਿਪਟਾਵਾਂਗੇ। ਬਰਤਨ ਮੈਂ ਕੁਛ ਧੋ ਲਏ ਨੇ, ਅੱਜ ਮੈਂ ਹੌਟ ਪੋਟ ਵੀ ਧੋਤਾ ਵੇ ਅਤੇ ਪੌਣੇ ਛੋਣੇ ਵੀ ਅੱਜ ਮੈਂ ਧੋ ਰਹੀ ਹਾਂ। ਮੈਂ ਕਿਹਾ ਚਲੋ ਧੁੱਪ ਨਿਕਲੀ ਹੈ ਨਾ ਅਤੇ ਅਸੀਂ ਫਿਰ ਪੌਣੇ ਵੀ ਧੋ ਕੇ ਪਾ ਦਈਏ ਆਪਣੇ। ਅਤੇ ਇਹ ਉਹ ਅਜ਼ੀਮ ਬੋਤਲ ਹੈ ਜਿਹਨੇ ਮੇਰੀ ਬਿਮਾਰੀ ਵਿੱਚ ਮੈਨੂੰ ਨਾ ਬੜਾ ਪਰਸੋਂ ਰਾਤ ਜਿਹੜਾ ਮੈਨੂੰ ਠੰਡ ਦਾ ਅਟੈਕ ਹੋਇਆ ਨਾ, ਮੇਰੀ ਇੰਨੀ ਬੁਰੀ ਹਾਲਤ ਹੋਈ ਕਿ ਬਸ ਬਈ ਗੱਲ ਛੱਡ ਦਿਓ। ਅਤੇ ਇਹ ਫਿਰ ਮੈਂ ਸਿਕਾਈ ਕੀਤੀ ਇਹਦੇ ਨਾਲ, ਫਿਰ ਦਵਾਈ ਲਾਈ, ਦਵਾਈ ਖਾਧੀ, ਦਵਾਈ ਲਾਈ, ਸਿਕਾਈ ਕੀਤੀ ਅਤੇ ਅਲਹਮਦੁਲਿਲਾ ਬਹੁਤ ਫਰਕ ਹੋਇਆ ਮੈਨੂੰ। ਵਰਨਾ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਹੌਸਪੀਟਲ ਹੀ ਨਾ ਜਾਣਾ ਪੈ ਜਾਵੇ ਕਿਉਂਕਿ ਮੈਨੂੰ ਸਾਹ ਲੈਣ 'ਚ ਬਹੁਤ ਤਕਲੀਫ ਹੋ ਰਹੀ ਸੀ। ਪਰ ਅੱਲਾ ਦਾ ਸ਼ੁਕਰ ਹੈ ਕਿ ਬਹੁਤ ਘੱਟ ਤਕਲੀਫ ਰਹਿ ਗਈ ਹੈ ਕਿ ਮੈਂ ਬਹੁਤ ਬਿਹਤਰ ਹਾਂ। ਅਤੇ ਇਹ ਜੀ ਇਤਿਹਾਸ ਗਵਾਹ ਹੈ ਇਤਿਹਾਸ ਗਵਾਹ ਹੈ ਕਿ ਇਹ ਦੇਖ ਲੈ ਜੀ ਖਾਲੀ ਜੋ ਸਾਡੇ ਜਿਹੜੇ 2 ਦਿਨ ਅਸੀਂ ਲਾ ਕੇ ਬੱਚੇ ਕੁਚੇ ਮੁਕਾਏ ਨੇ ਨਾ, ਇਹ ਉਹਦਾ ਮੂੰਹ ਬੋਲਤਾ ਸਬੂਤ ਮੌਜੂਦ ਹੈ। ਬਈ ਤੁਸੀਂ ਇਹ ਨਾ ਕਹੀਓ ਕਿ ਅਸੀਂ ਤੁਹਾਨੂੰ ਗਲਤ ਬਿਆਨੀ ਕਰ ਰਹੇ ਹਾਂ ਕਿ ਸਾਰੇ ਦੇਸ਼ ਕੇ ਡੱਬੇ ਧੋਤੇ ਨੇ, ਨਾਲ ਅਸੀਂ ਬੱਚੇ ਕੁਚੇ ਮੁਕਾਉਂਦੇ ਗਏ, ਕੱਢਦੇ ਗਏ ਔਰ ਨਾਲ ਅਸੀਂ ਜਿਹੜੇ ਨਾ ਉਹਨਾਂ ਨੂੰ ਖਾਂਦੇ ਗਏ ਅਤੇ ਇਹ ਸਾਰੇ ਡੱਬੇ ਧੋ ਕੇ ਅਤੇ ਹੁਣ ਕੀਤੇ ਨੇ। ਹੁਣ ਅੰਦਰ ਮੈਂ ਵਾੜਾਂਗੀ ਉਹਦੇ ਵਿੱਚ ਅਤੇ ਦੁਬਾਰਾ ਲਈ ਤਿਆਰੀ ਹੋ ਜਾਏਗੀ, ਫਿਰ ਜਿਹੜੇ ਬਚਦੇ ਜਾਣਗੇ ਅਸੀਂ ਫਰਿੱਜ ਵਿੱਚ ਪਾਉਂਦੇ ਜਾਵਾਂਗੇ। ਇੰਨੇ ਸਾਰੇ
ਸਾਰੇ ਡੱਬੇ ਫਰਿੱਜ ਵਿੱਚ ਪਏ ਸਨ। ਫਰਿੱਜ ਵਿਚਾਰੀ ਤਾਂ ਮਾਨਾ ਚੀਕਾਂ ਵੀ ਮਾਰਦੀ ਸੀ ਕਿ ਜ਼ਾਲਮਾ ਕੋਕਾ ਕੋਲਾ ਪਿਲਾ ਦੇ, ਅਤੇ ਜ਼ਾਲਮਾ ਕੋਕਾ ਕੋਲਾ ਪਿਲਾ ਦੇ। ਫਰਿੱਜ ਵਿਚਾਰੀ ਸਾਡੇ ਕੋਲ ਪਨਾਵਾਂ ਵੀ ਮੰਗਦੀ ਸੀ। ਅਤੇ ਇੱਥੇ ਮੈਂ ਪੌਣਾ ਵੀ ਭਿਉਂ ਕੇ ਰੱਖ ਦਿੱਤਾ ਵੇ ਕਿ ਇਸ ਤਰ੍ਹਾਂ ਇਹਨੂੰ ਵੀ ਧੋਣਾ ਵੇ। ਅਤੇ ਇਸ ਵੇਲੇ ਮੇਰਾ ਕਿਚਨ ਦਾ ਕਾਫੀ ਖਿਲਾਰਾ ਪਿਆ ਵੇ, ਅਤੇ ਮਸ਼ੀਨ ਖਾਲੀ ਕੀਤੀ ਸੀ, ਉਹਦੇ ਵਿੱਚੋਂ ਨਾ ਬਰਤਨ ਧੁਲ ਗਏ ਸਨ। ਚਮਚ ਸਾਰੇ ਮੈਂ ਕੱਢ ਕੇ ਇੱਥੇ ਰੱਖੇ ਨੇ। ਹਲੇ ਮੈਂ ਇਹਦੇ ਵਿੱਚ ਇਹਨੂੰ ਦਰਾਜ਼ ਖੋਲ੍ਹ ਕੇ ਇਹਦੇ ਵਿੱਚ ਲਾਵਾਂਗੀ, ਅਤੇ ਕੰਮ ਸਾਰਾ ਮੇਰਾ ਹਲੇ ਚੱਲ ਰਿਹਾ। ਨਾਲੋਂ ਨਾਲ ਮੈਂ ਤੁਹਾਨੂੰ ਸ਼ਾਮਿਲ ਰੱਖਾਂਗੀ। ਅਤੇ ਅਸੀਂ ਕੀ ਕਹਿੰਦੇ, ਇਹ ਜਾ ਆਇਆ ਵੀ ਰਾਫੇ ਹਾਊਸ ਤੋਂ ਆਇਆ ਸੀ। ਉਸ ਦਿਨ ਮਹਿਮਾਨ ਆਏ ਸਨ ਜਿਹੜੇ ਮੈਨਚੈਸਟਰ ਤੋਂ, ਉਹ ਸਾਡੇ ਵਾਸਤੇ ਬੜੀ ਲੈ ਕੇ ਆਏ ਸਨ ਟਾਈ, ਜਿਹੜੀ ਖਤਾਈਆਂ ਜੀਆਂ ਨਹੀਂ ਹੁੰਦੀ, ਕੀ ਇਹਨੂੰ ਕਹਿੰਦੇ ਨੇ, ਸਮੋਸੇ ਟਾਈਪ ਜਿਹੜੇ ਬਾਕਰਖਾਨੀ, ਹਾਂ, ਅਤੇ ਉਹ ਲੈ ਕੇ ਆਏ ਸਨ। ਅਤੇ ਉਹ ਮੇਰਾ ਹਿੱਸਾ ਆਇਆ ਵੇ। ਅਤੇ ਅਸੀਂ ਹੁਣ ਚਾਹ ਦੇ ਨਾਲ ਫਿਰ ਇਹਨੂੰ ਇਹਦੇ 'ਤੇ ਵੀ ਜ਼ਰਾ ਹੱਥ ਸਰ ਸਾਫ਼ ਕਰਾਂਗੇ। ਤਬੀਅਤ ਠੀਕ ਨਹੀਂ ਸੀ, ਇਸ ਤੋਂ ਇਹਨਾਂ ਨੂੰ ਵੀ ਅਸੀਂ ਜਿਹੜਾ ਨਾ ਹਲੇ ਦੇਖਿਆ ਨਹੀਂ ਹੈ, ਇਹਨਾਂ ਵੱਲ ਵੀ ਦੇਖਾਂਗੇ। ए अब्रे करम आज इतना बरस के वो जा न सके। अब्रे करम आज इतना बरस। ਤੇ ਲੋ ਬਈ ਅਸੀਂ ਕੀ ਕਹਿੰਦੇ ਨੇ, ਹੁਣ ਕੰਮ ਸ਼ੁਰੂ ਕਰਨੇ ਆ, ਫਿਰ ਨਾਲੋਂ ਨਾਲ ਤੁਹਾਨੂੰ ਸ਼ਾਮਿਲ ਰੱਖਨੇ ਆ। ਬਿਸਮਿਲ੍ਲਾ ਰਹਿਮਾਨ ਰਹੀਮ। ਅਸੀਂ ਹੁਣ ਹਾਂਡੀ ਰੱਖਣ ਲੱਗੇ ਆ। ਇਹਦੇ ਵਿੱਚ ਗਿਆ ਗੋਸ਼ਤ, ਲਸਣ, ਪਿਆਜ਼, ਟਮਾਟਰ। ਇਹਦੇ ਵਿੱਚ ਨਾਲ ਅਸੀਂ ਸ਼ਾਮਿਲ ਕਰ ਦਾਂਗੇ ਹਸਬੇ ਜ਼ਾਇਕਾ ਨਮਕ, ਮਿਰਚ ਔਰ ਹਲਦੀ। ਔਰ ਇਹ ਤਿੰਨ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਤੁਸੀਂ ਹਿਲਾ ਲੈਣਾ ਨਮਕ ਮਿਰਚ ਨਾਲ। ਮੈਂ ਤਾਂ ਜਿਹੜਾ ਨਾ ਉਹ ਪਾਉਂਦੀ ਨਹੀਂ ਆ ਪਾਣੀ। ਤੁਹਾਡਾ ਗੋਸ਼ਤ ਅਗਰ ਸਖਤ ਹੈ, ਥੋੜ੍ਹਾ ਪਾਣੀ ਪਾ ਦੇਵੋ। ਬਸ ਇਹਨੂੰ ਹਲਕਾ ਜਿਹਾ ਮੈਂ ਪ੍ਰੈਸ਼ਰ ਦੇ ਦਾਂਗੀ, ਇਹ ਸਾਰੀਆਂ ਚੀਜ਼ਾਂ ਗਲ ਜਾਣਗੀਆਂ। ਅਤੇ ਫਿਰ ਅਸੀਂ ਇਹਦੇ ਵਿੱਚ ਐਵੇਂ ਜਿਹਾ ਕੱਦੂ ਕੱਟ ਕੇ ਰੱਖਿਆ ਵੇ, ਨਾਲ ਹਰੀ ਮਿਰਚ, ਹਰਾ ਧਨੀਆ ਰੱਖਿਆ ਵੇ। ਫਿਰ ਅਸੀਂ ਭੁਨਾਈ ਦੇ ਟਾਈਮ 'ਤੇ ਇਹ ਚੀਜ਼ਾਂ ਸ਼ਾਮਿਲ ਕਰਾਂਗੇ। ਸਾਰੀਆਂ ਚੀਜ਼ਾਂ ਨੂੰ ਅਸੀਂ ਅੱਛਾ ਜਿਹਾ ਮਿਕਸ ਕਰ ਦਿੱਤਾ ਵੇ। ਔਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਇਹਨੂੰ ਕੁੱਕਰ ਨੂੰ ਥੋੜ੍ਹੀ ਦੇਰ ਲਈ ਸੀਟੀ ਲਾ ਦੇਵਾਂਗੇ। ਕਾਊਂਟਰ ਤੋਂ ਵੀ ਖਾਸਾ ਮੈਂ ਗੰਦ ਵੰਦ ਚੁੱਕ ਲਿਆ ਵੇ, ਸਾਫ਼ ਕਰ ਲਿਆ। ਸਿਰਫ ਇਹ ਹੁਣ ਸਾਡਾ ਕਿਚਨ ਟਾਵਲ ਜਿਹੜਾ ਨਾ ਖਤਮ ਹੋ ਰਿਹਾ, ਇਹਦਾ ਮੈਂ ਦੂਸਰਾ ਲਾ ਦੇਵਾਂਗੀ ਇੱਥੇ ਕੱਢ ਕੇ। ਅਸੀਂ ਹੁਣ ਕੁੱਕਰ ਦਾ ਢੱਕਣ ਖੋਲ੍ਹ ਲਿਆ, ਦੇਖਦੇ ਹਾਂ ਬਈ ਕੀ ਪੋਜੀਸ਼ਨ ਅੰਦਰ ਦੀ ਹਾਂਡੀ ਸਾਡੀ ਦੀ। ਚਲੋ ਜੀ, ਗੋਸ਼ਤ ਅੱਛਾ ਗਲ ਗਿਆ ਵੇ। ਇਹ ਲੋ ਜੀ ਜਾ ਰਿਹਾ ਆਇਲ। ਔਰ ਉਸ ਤੋਂ ਬਾਅਦ ਅਸੀਂ ਇਹਦੀ ਕਰ ਦੇਵਾਂਗੇ ਭੁਨਾਈ ਸ਼ੁਰੂ। ਹਾਂਡੀ ਸਾਡੀ ਸੋਹਣੀ ਸੋਹਣੀ ਭੁੱਜਦੀ ਜਾ ਰਹੀ ਹੈ। ਇਹਦੇ ਵਿੱਚ ਅਸੀਂ ਪਾ ਦੇਵਾਂਗੇ ਹਰੀ ਮਿਰਚ। ਹਰੀ ਮਿਰਚ ਖਾਸੀ ਬੜੀ ਸੀ, ਇਸ ਤੋਂ ਮੈਂ ਇੱਕ ਹੀ ਪਾ ਰਹੀ ਹਾਂ, ਉਹਦੇ 4 ਟੁਕੜੇ ਮੈਂ ਕਰ ਲਏ ਨੇ। ਔਰ ਇਹਨੂੰ ਅਸੀਂ ਭੁਨਾਈ ਵਿੱਚ ਰੱਖਾਂਗੇ। ਹਾਂਡੀ ਭੁੱਜਦੀ ਪਈ ਹੈ ਜਦੋਂ ਤੱਕ ਤੇ ਸੋਚਿਆ ਮੈਂ ਆਪਣਾ ਦੁੱਧ ਵੀ ਤਿਆਰ ਕਰ ਲਵਾਂ। ਅੱਜ ਮੈਂ ਪੀ ਰਹੀ ਹਾਂ ਜ਼ਾਫਰਾਨ ਵਾਲਾ ਦੁੱਧ। ਜ਼ਾਫਰਾਨ ਜਿਹੜਾ ਠੰਡ ਦੇ ਹਿਸਾਬ ਨਾਲ ਬਹੁਤ ਅੱਛਾ ਹੁੰਦਾ ਵੇ, ਕਿ ਅਗਰ ਤੁਹਾਨੂੰ ਠੰਡ ਵੰਡ ਲੱਗ ਜਾਏ, ਠੰਡ ਦਾ ਅਸਰ ਹੋਵੇ। ਹੋਰ ਵੀ ਬਹੁਤ ਸਾਰੇ ਇਹਦੇ ਫਾਇਦੇ ਨੇ, ਲੇਕਿਨ ਇਸ ਹਵਾਲੇ ਨਾਲ ਬੜਾ ਅੱਛਾ ਵੇ ਕਿ ਜ਼ਾਫਰਾਨ ਖੁਸ਼ਬੂ ਲਈ ਵੀ ਇਸਤੇਮਾਲ ਕੀਤਾ ਜਾਂਦਾ ਵੇ। ਪਰ ਇਹ ਵੀ ਕਿ ਜ਼ਾਫਰਾਨੀ ਚਾਹ ਵੀ ਲੋਕ ਪੀਂਦੇ ਨੇ, ਪਰ ਮੈਂ ਜਿਹੜਾ ਵੇ ਨਾ ਇਹ ਜਿਹੜਾ ਪੀ ਰਹੀ ਹਾਂ ਦੁੱਧ 'ਚ ਪਾ ਕੇ। ਇਹ ਦੇਖੋ ਜੀ, ਦੁੱਧ 'ਚ ਪਾ ਕੇ ਪੀ ਰਹੀ ਹਾਂ। ਇਹ ਠੰਡ ਦਾ ਅਸਰ ਜਿਹੜਾ ਵੇ ਨਾ ਖਾਸਾ ਘੱਟ ਹੁੰਦਾ ਵੇ, ਅਤੇ ਬੜਾ ਵੀ ਸੋਨੇ ਦੇ ਭਾਅ ਵਿਕਦਾ ਵੇ। ਲੇਕਿਨ ਥੋੜ੍ਹੀ ਜਿਹੀ ਚੁਟਕੀ ਜਿਹੀ ਦੀ ਇਸਤੇਮਾਲ ਕੀਤੀ ਜਾਂਦੀ ਹੈ, ਬਹੁਤ ਜ਼ਿਆਦਾ ਇਹਨੂੰ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਅਸੀਂ ਥੋੜ੍ਹਾ ਜਿਹਾ ਇਹਨੂੰ ਭੋਰ ਕੇ ਅਸੀਂ ਬਣਾ ਲਾਂਗੇ ਜ਼ਾਫਰਾਨੀ ਦੁੱਧ। ਅਤੇ ਚਲੋ ਵੀ ਜ਼ਾਫਰਾਨੀ ਦੁੱਧ ਪੀਵਾਂਗੇ। ਕੱਲ੍ਹ ਵੀ ਅਸੀਂ ਜ਼ਾਫਰਾਨੀ ਦੁੱਧ ਬਣਾ ਕੇ ਪੀਤਾ ਸੀ, ਕਾਫੀ ਫਾਇਦਾ ਹੋਇਆ ਅਲਹਮਦੁਲਿਲਾ। ਅਤੇ ਅੱਜ ਮੈਂ ਸੋਚਿਆ 1 ਕੱਪ ਹੋਰ ਪੀ ਲਵਾਂ ਜਦੋਂ ਤੱਕ ਇਹ ਉਬਲਦਾ ਵੇ। ਨਾਲ ਨਾਲ ਸਾਡੀ ਜਿਹੜੀ ਹੈ ਨਾ ਹਾਂਡੀ ਭੁੱਜਦੀ ਜਾ ਰਹੀ ਹੈ। ਹਾਂਡੀ ਦੀ ਭੁਨਾਈ ਤਾਂ ਅੱਛੀ ਹੋ ਗਈ ਹੈ, ਖੁਸ਼ਬੂ ਵੀ ਅੱਛੀ ਆਉਣ ਲੱਗ ਗਈ ਹੈ। ਅਸੀਂ ਇਹਦੇ ਇਸ ਸਟੇਜ ਵਿੱਚ ਸ਼ਾਮਿਲ ਕਰ ਦਾਂਗੇ ਕੱਦੂ। ਕੱਦੂ ਪਾ ਕੇ ਜ਼ਰਾ ਅੱਛਾ ਜਿਹਾ ਇਹਨੂੰ ਹਿਲਾ ਲਵਾਂਗੇ ਅਸੀਂ। ਕੱਦੂ ਪਾ ਕੇ ਵੀ ਅਸੀਂ ਇਹਦੀ ਅੱਛੀ ਜਿਹੀ ਬੁਨਾਈ ਕਰ ਲਈਏ। ਬਹੁਤ ਅੱਛਾ ਭੁੱਜ ਗਿਆ ਵੇ ਕਿ ਹੁਣ ਇਹਦਾ ਆਇਲ ਜਿਹੜਾ ਵੇ ਨਿਕਲਣਾ ਸ਼ੁਰੂ ਹੋ ਗਿਆ। ਇਸ ਸਟੇਜ 'ਤੇ ਮੈਂ ਥੋੜ੍ਹਾ ਜਿਹਾ ਇਹਨੂੰ ਅੱਗ ਸਲੋ ਕਰ ਦਾਂਗੀ ਔਰ ਦਮ 'ਤੇ ਲਾ ਦਾਂਗੀ। ਬਿਲਕੁਲ ਸਲੋ ਅੱਗ 'ਤੇ ਕਰ ਦਾਂਗੀ ਤਾਂ ਕਿ ਅੱਛਾ ਜਿਹਾ ਕੱਦੂ ਜਿਹੜਾ ਨਾ ਵਿੱਚ ਗਲ ਜਾਵੇ ਸਾਡਾ। ਅਤੇ ਫਿਰ ਅਸੀਂ ਦਿਖਾਉਂਦੇ ਹਾਂ। ਇੱਧਰ ਸਾਡਾ ਜ਼ਾਫਰਾਨੀ ਦੁੱਧ ਜਿਹੜਾ ਵੇ ਉਹ ਪਿਆ ਖੁਸ਼ਬੂਆਂ ਮਾਰਦਾ ਵੇ।
ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਪਕਾ ਲਾਂਗੇ, ਫਿਰ ਅਸੀਂ ਪੀਵਾਂਗੇ ਇਹਨੂੰ। ਬਹੁਤ ਅੱਛਾ ਹੁੰਦਾ ਵੀ ਹੈ। ਇਸ ਤਰ੍ਹਾਂ ਦੇ ਸਾਡੇ ਦੇਸੀ ਟੋਟਕੇ ਜਿਹੜੇ ਪੁਰਾਣੇ ਜ਼ਮਾਨੇ ਦੇ ਚੀਜ਼ਾਂ ਨੇ ਨਾ, ਬੜੀਆਂ ਫ਼ਾਇਦੇਮੰਦ ਨੇ, ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਚੀਜ਼ਾਂ ਨੇ। ਅਤੇ ਮੈਂ ਵੀ ਮੰਗਾ ਕੇ ਰੱਖਿਆ ਹੋਇਆ, ਜਦੋਂ ਮੈਂ ਦੇਖਣੀ ਆ ਕਿ ਵੈਸੇ ਤਾਂ ਮੇਰਾ ਗੁੜ ਦੇ ਨਾਲ ਹੀ ਨਾ, ਜਦੋਂ ਮੈਨੂੰ ਮਸਲਾ ਹੁੰਦਾ ਤਾਂ ਮੈਂ ਗੁੜ ਦੇ ਨਾਲ ਟੋਟਕਾ ਕਰ ਲੈਂਦੀ ਹਾਂ, ਲੇਕਿਨ ਫਿਰ ਜਦੋਂ ਗੱਲ ਵੱਧ ਜਾਵੇ ਤੇ ਫਿਰ ਅਸੀਂ ਜ਼ਾਫਰਾਨ ਵਾਲਾ ਦੁੱਧ ਪੀ ਲੈਂਦੇ ਹੁੰਦੇ ਆ, ਉਹਦੇ ਨਾਲ ਫਿਰ ਫ਼ਰਕ ਪੈ ਜਾਂਦਾ। ਅਲਹਮਦੁਲਿਲਾ ਸਾਰੀਆਂ ਅੱਲਾ ਦੀਆਂ ਬਣਾਈਆਂ ਚੀਜ਼ਾਂ ਨੇ ਅਤੇ ਉਹਦੇ ਵਿੱਚ ਅੱਲਾ ਨੇ ਹੀ ਸ਼ਫਾ ਰੱਖੀ ਹੈ ਜੀ। ਦੁੱਧ ਨੂੰ ਉਬਾਲ ਆ ਗਿਆ ਚੰਗਾ, ਹੋਏ ਹੋਏ ਇਹਨੂੰ ਹਲਕਾ ਕਰ ਦੇਵਾਂ। ਹਲਕਾ ਜਿਹਾ ਯੈਲੋ, ਬਿਲਕੁਲ ਹਲਕਾ ਯੈਲੋ ਕਲਰ ਆਇਆ, ਬਹੁਤ ਅੱਛਾ। ਜ਼ਾਫਰਾਨੀ ਦੁੱਧ ਜਿਹੜਾ ਵੇ ਸਾਡਾ ਬਿਲਕੁਲ ਤਿਆਰ ਹੈ। ਅਸੀਂ ਇਹ ਮੱਗੇ ਵਿੱਚ ਪਾ ਲੈਂਦੇ ਹਾਂ। ਹੋਏ ਹੋਏ ਸਹੀ ਦੇ ਧੂਏ ਪੇ ਉੱਠਦੇ ਨੇ। ਲਾਈਟ ਕਲਰ ਇਹਦਾ ਵੀ ਬਿਲਕੁਲ ਹਲਕਾ, ਜਿਹੜਾ ਮੈਂ ਤੁਹਾਨੂੰ ਸਿਰਫ ਕਰਕੇ ਦਿਖਾਉਂਦੀ ਹਾਂ, ਸ਼ਾਇਦ ਬਹੁਤ ਜ਼ਿਆਦਾ ਉਹ ਨਹੀਂ ਹੈ, ਲੇਕਿਨ ਬਿਲਕੁਲ ਹਲਕਾ ਜਿਹਾ ਕਲਰ ਬਦਲਿਆ ਔਰ ਪੀਣ 'ਚ ਬੜਾ ਟੇਸਟੀ ਹੁੰਦਾ ਹੈ। ਅਤੇ ਚਲੋ ਜੀ, ਅਸੀਂ ਇੱਥੇ ਇਹਨੂੰ ਰੱਖਦੇ ਹਾਂ ਅਤੇ ਨਾਲ ਨਾਲ ਅਸੀਂ ਟੈਬਲੇਟ ਔਰ ਚਸ਼ਮਾ ਆ ਗਿਆ ਸਾਡਾ। ਹੁਣ ਅਸੀਂ ਕਰਨ ਲੱਗੇ ਹਾਂ ਖਿਤਾਬ। ਗੁੱਡ ਮਾਰਨਿੰਗ ਸੋਹਣਿਓ, ਇੱਕ ਦਫਾ ਫਿਰ ਤੁਹਾਨੂੰ ਸੋਹਣਿਓ ਅਸੀਂ ਗੁੱਡ ਮਾਰਨਿੰਗ ਕਹਿ ਦਿੰਦੇ ਹਾਂ। ਅਤੇ ਤੁਹਾਡੀਆਂ ਸਾਰਿਆਂ ਦੀ ਮੁਹੱਬਤਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰ ਦਿੰਦੀ ਹਾਂ ਕਿ ਜਿਨ੍ਹਾਂ ਨੂੰ ਫਿਕਰ ਪੈ ਜਾਂਦੀ ਹੈ ਮੇਰੀ। ਇੰਨਾ ਅੱਛਾ ਲੱਗਦਾ ਵੇ ਨਾ ਕਿ ਜਦੋਂ ਤੁਹਾਨੂੰ ਕੋਈ ਦੋਸਤ ਪੁੱਛੇ ਕਿ ਤੁਸੀਂ ਠੀਕ ਹੋ, ਤੁਸੀਂ ਖੈਰੀਅਤ ਨਾਲ ਹੋ, ਅਤੇ ਉਹ ਵਕਤ ਜਿਹੜਾ ਹੁੰਦਾ ਵੀ, ਉਹ ਜੁਮਲਾ ਜਿਹੜਾ ਹੁੰਦਾ ਨਾ, ਤੁਹਾਡੇ ਅੰਦਰ ਇੱਕ ਪਤਾ ਨਹੀਂ ਕਿਹੜੀ ਖੁਸ਼ੀ ਦੇ ਜਾਂਦਾ ਕਿ ਤੁਸੀਂ ਸ਼ਾਇਦ ਬੜੇ ਤੋਂ ਬੜੀ ਚੀਜ਼ ਵੀ ਜਿਹੜੀ ਹੈ ਨਾ ਖਰੀਦੋ, ਉਹ ਨਹੀਂ ਖੁਸ਼ੀ ਮਿਲਦੀ ਜਿਹੜੀ ਤੁਹਾਡੇ ਉਹ ਇੱਕ ਜੁਮਲੇ ਨਾਲ ਮਿਲ ਜਾਂਦੀ ਮੈਨੂੰ। ਅਤੇ ਕੱਲ੍ਹ ਨਾਹੀਦ ਨੇ ਵੀ ਮੈਨੂੰ ਕੀਤਾ ਕਿ ਬਾਜੀ ਤੁਹਾਡੇ ਬਲੌਗ ਦਾ ਇੰਤਜ਼ਾਰ ਰਿਹਾ ਅਤੇ ਤੁਸੀਂ ਠੀਕ ਹੋ, ਤੁਹਾਡੀ ਤਬੀਅਤ ਠੀਕ ਹੈ, ਮਸਰੂਫ ਹੋ ਤੁਸੀਂ। ਇੰਨਾ ਚੰਗਾ ਲੱਗਿਆ। ਕਹਿਣ ਨੂੰ ਇੱਕ ਜੁਮਲਾ ਸੀ, ਲੇਕਿਨ ਉਹ ਮੇਰੇ ਵਾਸਤੇ ਬਹੁਤ ਕੀਮਤੀ ਸੀ। ਉਹ ਇਸੇ ਤਰ੍ਹਾਂ ਹੀ ਜਿਹੜਾ ਨਾ ਸ਼ਬੀਰ ਹੁਸੈਨ ਸਾਹਿਬ ਦਾ ਵੀ ਆਇਆ ਕਮੈਂਟ ਕਿ ਵੀ ਤਬੀਅਤਾਂ ਤਾਂ ਠੀਕ ਨੇ, ਕਿੱਥੇ ਗਾਇਬ ਹੋ ਗਏ ਹੋ, ਇਸ ਵਿਲਾਗ ਨਹੀਂ ਆਇਆ। ਉਹਨਾਂ ਨੂੰ ਵੀ ਪੁੱਛਿਆ ਅਤੇ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਮਤਲਬ ਇੰਨਾ ਪਿਆਰ ਦਿੰਦੇ ਹੋ ਕਿ ਮੈਨੂੰ ਬਸ ਚੰਗਾ ਲੱਗਦਾ ਵੇ ਕਿ ਐਸਾ ਲੱਗਦਾ ਵੇ ਕਿ ਜਿਵੇਂ ਕਿਸੇ ਆਪਣੇ ਨਹੀਂ ਪੁੱਛ ਲਿਆ। ਵੈਸੇ ਸੋਸ਼ਲ ਮੀਡੀਆ ਦਾ ਇਹ ਜਿਹੜਾ ਅਸੀਂ ਗੱਪਸ਼ਪ ਮਾਰਨੇ ਆ, ਇਹ ਜਿਹੜਾ ਦੌਰ ਹੈ ਜਾਂ ਜੋ ਕਹਿ ਲਓ ਕਿ ਤੁਸੀਂ ਜਿਹੜਾ ਸਾਡਾ ਇੱਕ ਤਾਲੁਕ ਹੈ, ਅਤੇ ਕਿੰਨਾ ਸੁਹਾਣਾ ਵੇ ਕਿ ਲਮਹਾਤ ਕਿ ਅਸੀਂ ਬਿਲਕੁਲ ਇਸ ਤਰ੍ਹਾਂ ਲੱਗਦੇ ਹਾਂ ਕਿ ਅਸੀਂ ਇੱਕ ਦੂਸਰੇ ਦੇ ਨਾਲ ਹੀ ਨਾ ਜੁੜੇ ਹੋਏ ਹਾਂ ਅਤੇ ਇੱਕ ਦੂਸਰੇ ਦਾ ਖੈਰ ਖੈਰੀਅਤ ਪੁੱਛਦੇ ਰਹਿੰਦੇ ਹਾਂ ਅਸੀਂ। ਬਹੁਤ ਚੰਗਾ ਲੱਗਦਾ ਜੀ ਮੈਨੂੰ, ਅਤੇ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਅਤੇ ਅਸੀਂ ਆ ਜਾਂਦੇ ਹਾਂ, ਵਿੱਚ ਵਕਫਾ ਰਿਹਾ ਅਤੇ ਬਹੁਤ ਜ਼ਿਆਦਾ ਸ਼ਾਇਦ ਕਮੈਂਟ ਨਾ ਆਏ ਹੋਣ। ਅਤੇ ਸਾਇਮਾ ਸਦ ਨੇ ਲਿਖਿਆ ਵੇ ਕਿ ਬਈ ਮਾਸ਼ਾਅੱਲਾ ਬਹੁਤ ਬਿਊਟੀਫੁਲ ਪਿਕਚਰ। ਮੈਂ ਯੂਸਫ ਦੇ ਨਾਲ ਆਪਣੀ ਇੱਕ ਪਿਕਚਰ ਲਾਈ ਸੀ ਅਤੇ ਉਹਨਾਂ ਨੇ ਕਿਹਾ ਕਿ ਉਹ ਬਹੁਤ ਉਹਨਾਂ ਨੂੰ ਚੰਗੀ ਲੱਗੀ ਹੈ। ਅਤੇ ਨਾਲ ਵੈਰੀ ਨਾਈਸ ਪਿਕਚਰ ਉਹਨਾਂ ਨੇ ਪਿਕਚਰ ਇੱਕ ਹੋਰ ਨੇ ਨੂਰ ਡੇਲੀ ਰੂਟੀਨ, ਉਹਨਾਂ ਨੇ ਵੀ ਬੜੀ ਤਾਰੀਫ ਕੀਤੀ ਸਾਡੀ। ਤਾਂ ਬਸ ਉਹ ਇਕੱਲੇ ਬੈਠੇ ਹੋ ਨਾ, ਜਦੋਂ तन्हाई की अक्सर रातों में, तन्हाई की अक्सर रातों में हम जिक्र तुम्हारा करते हैं, हम जिक्र तुम्हारा करते हैं तन्हाई की अक्सर। तो इस तरह जो असीं इकल्ले बैठे होने आ, फिर बस मैं बाद बीमार होवां या कुछ होवा ना, पुरानियां तस्वीरां कढ के देखण लग पैंदी आ। मैं तो मैमोरीज तो जान छुड़ा नहीं सकती कि की कहते फिर पुरानियां तस्वीरां देखण लग जाने। यूसुफ के नाल कभी याहिया दा मैं एक लाया क्लिप, ये सब बच्चों दी पुरानियां तस्वीरां देखनी आ ना, फिर बस मैनूं अनोखी खुशी मिल जाती है। तो यूसुफ के नाल माजरत चाहांगी, थोड़ी खांसी तुहानूं बर्दाश्त करनी पेगी। तो वो की करते ने, फिर मैं ला दी सी एक तस्वीर, चलो तुहानूं अच्छी लगी, बहुत शुक्रिया जी तुहाडी मुहब्बतां दा। ते बाकी की कहते हैं सारिया ने इस तरह लिखे ने कॉमेंट, माशाअल्लाह माशाअल्लाह माशाअल्लाह, बड़े सारे कॉमेंट आ गए ने ते सारिया दे। ते शबीर हुसैन शमा तो शुरू करने हैं। शमा कहते हैं कि आपका ब्लॉग देखने के बाद ऐसा लगता है जैसे कि हम हर रोज़ अपने बचपन का एक चक्कर लगा लेते हैं।
ਤੇ ਉਹ ਉਸ ਜ਼ਮਾਨੇ 'ਚ ਅਸੀਂ ਚਲੇ ਜਾਂਦੇ, ਇੱਕ ਚੱਕਰ ਲਾ ਆਉਂਦੇ ਹਾਂ। ਬਿਲਕੁਲ ਠੀਕ ਆਖਿਆ ਸ਼ਮਾ ਤੁਸੀਂ ਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਅਗਰ ਆਪਣਾ ਕਿੱਸਾ ਸੁਣਾਉਂਦੀ ਹਾਂ ਅਸੀਂ ਨਾਯਾਬ, ਤੇ ਬਚਪਨ ਤੇ ਹਰ ਇੱਕ ਦਾ ਹੋਵੇ ਨਾ, ਹਰ ਇੱਕ ਦਾ ਰਿਹਾ ਹੋਵੇ। ਇਹ ਤਾਂ ਨਹੀਂ ਕਿ ਮੇਰਾ ਹੀ ਬਚਪਨ ਰਿਹਾ ਹੋਵੇ। ਮੈਂ ਆਪਣੇ ਕਿੱਸੇ ਸੁਣਾਉਣ ਦਾ ਮਕਸਦ ਇਹ ਹੁੰਦਾ ਵੀ ਕਿ ਤੁਸੀਂ ਵੀ ਥੋੜ੍ਹੀ ਦੇਰ ਲਈ ਉਹਨਾਂ ਲਮਹਾਤ ਪਹੁੰਚੋ। ਤੁਹਾਨੂੰ ਲਾਜ਼ਮੀ ਹਰ ਇੱਕ ਨੂੰ, ਫਿਰ ਜਦੋਂ ਮੈਂ ਕੋਈ ਜ਼ਿਕਰ ਕਰਨੀ ਆ, ਤੁਹਾਨੂੰ ਅਗਰ ਸਕੂਲ ਦਾ ਜ਼ਿਕਰ ਹੈ ਤਾਂ ਤੁਹਾਨੂੰ ਆਪਣੇ ਸਕੂਲ ਦਾ ਦਿਨ ਯਾਦ ਆਉਂਦੇ ਹੋਣਗੇ। ਅਗਰ ਕਿਸੇ ਕਾਲਜ ਦਾ ਜ਼ਿਕਰ ਹੈ ਤਾਂ ਉਹ, ਅਗਰ ਕੋਈ ਹੋਰ ਦੋਸਤਾਂ ਨਾਲ ਖੇਡਣ ਦਾ ਜ਼ਿਕਰ ਹੈ, ਤੁਹਾਨੂੰ ਆਪਣੇ ਦੋਸਤ ਯਾਦ ਆਉਂਦੇ ਹੋਣਗੇ। ਤੇ ਮਾਂ-ਬਾਪ ਦੇ ਨਾਲ ਬਹਿ ਕੇ ਯਾਦਾਂ ਸ਼ੇਅਰ ਕਰਨੀਆਂ ਜਿਹੜੀਆਂ ਕਿ ਉਹਨਾਂ ਦੇ ਨਾਲ ਲਮਹਾਤ, ਤੇ ਤੁਹਾਨੂੰ ਆਪਣੇ ਪੈਰੈਂਟਸ ਯਾਦ ਆ ਜਾਂਦੇ ਨੇ। ਤੇ ਇਸੇ ਤੋਂ ਅਸੀਂ ਵਿਹੜਾ ਸਜਾਉਂਦੇ ਹਾਂ ਕਿ ਸਾਰੇ ਅਸੀਂ ਰਲ ਮਿਲ ਕੇ ਨਾ, ਤੇ ਅਸੀਂ ਆਪਣਾ ਇੱਕ ਟਾਈਮ ਵੀ ਅੱਛਾ ਪਾਸ ਕਰ ਲੈਂਦੇ ਹਾਂ, ਔਰ ਅਸੀਂ ਅੱਛੇ ਜਿਹੜਾ ਨਾ ਇੱਕ ਯਾਦਾਂ ਆਪਣੀਆਂ ਸ਼ੇਅਰ ਕਰ ਲੈਂਦੇ ਹਾਂ। ਔਰ ਕੋਈ ਅਗਰ ਸੁਣਦਾ ਵੀ ਤਾਂ ਸ਼ਾਇਦ ਉਹਨੂੰ ਚੰਗਾ ਲੱਗੇ। ਮੈਂ ਕੀ ਕਹਿੰਦੇ ਨੇ, ਹੁਣ ਮੈਂ ਪਤਾ ਨਹੀਂ ਮੈਨੂੰ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਅੱਜ ਕੱਲ੍ਹ ਯੂਟਿਊਬ 'ਤੇ ਭਰਮਾਰ ਪਈਏ, ਬਹੁਤ ਮਸ਼ਹੂਰ ਯੂਟਿਊਬਰਸ, ਮਿਲੀਅਨਸ ਜਿਨ੍ਹਾਂ ਦੇ ਵਿਊਜ਼ ਆਉਂਦੇ ਨੇ। ਮੈਂ ਪਹਿਲੇ ਵੀ ਸ਼ਾਇਦ ਇੱਕ ਦਿਨ ਗੱਲ ਕੀਤੀ ਸੀ, ਮੈਨੂੰ ਯਾਦ ਨਹੀਂ ਹੈ, ਲੇਕਿਨ ਇੰਨਾ ਇਸ ਕਦਰ ਉਹਦੇ ਵਿੱਚ ਖਰਾਬ ਜ਼ੁਬਾਨ ਇਸਤੇਮਾਲ ਕੀਤੀ ਜਾ ਰਹੀ ਹੈ, ਔਰ ਐਸੇ ਐਸੇ ਜੁਮਲੇ ਔਰ ਐਸੇ ਐਸੇ ਪ੍ਰੈਂਕ ਔਰ ਐਸੀ ਐਸੀ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ, ਔਰ ਉਦਮ ਧਾੜ ਔਰ ਬਦਤਮੀਜ਼ੀ, ਇੰਤਹਾ ਦੀ ਬਦਤਮੀਜ਼ੀ ਸਿਖਾਈ ਜਾ ਰਹੀ ਹੈ। ਔਰ ਬੜੇ ਸ਼ੌਕ ਨਾਲ ਉਹਨਾਂ ਦੀ ਵੀਡੀਓ ਲੱਗਦੀ ਹੈ ਔਰ ਮਿਲੀਅਨਸ ਵਿਊਜ਼ ਆ ਜਾਂਦੇ ਨੇ। ਉਸ ਬੇਹੂਦਗੀ ਨੂੰ ਦੇਖਣ ਵਾਲੇ ਲੋਕ ਮੌਜੂਦ ਨੇ, ਇਸ ਤੋਂ ਉਹਨਾਂ ਨੂੰ ਵਿਊਜ਼ ਮਿਲ ਰਹੇ ਨੇ। ਤੇ ਮੈਨੂੰ ਬੜਾ ਹੈਰਤ ਹੁੰਦੀ ਕਿ ਕੌਣ ਲੋਕ ਨੇ। ਮੈਂ ਇੱਕ ਅੱਧ ਦਫਾ ਦੇਖਿਆ, ਮੈਨੂੰ ਬੜਾ ਅਜੀਬ ਲੱਗਦਾ ਵੇ ਉਹ ਦੇਖਣਾ, ਕਿ ਥੋੜ੍ਹੀ ਦੇਰ ਵੀ ਬਰਦਾਸ਼ਤ ਨਹੀਂ ਹੁੰਦਾ, ਪੂਰਾ ਨਹੀਂ ਅਸੀਂ ਦੇਖ ਸਕਦੇ ਹਾਂ, ਕਿਉਂਕਿ ਅਸੀਂ ਉਸ ਜ਼ਮਾਨੇ ਦੇ ਲੋਕ ਆ ਕਿ ਜਦੋਂ ਬੜਿਆਂ ਦਾ ਅਦਬ ਲਿਹਾਜ਼ ਹੁੰਦਾ ਸੀ, ਤਮੀਜ਼ ਹੁੰਦੀ ਸੀ, ਦੋਸਤਾਂ ਨਾਲ ਗੱਲ ਕਰਨ ਦੀ ਵੀ ਤਮੀਜ਼ ਹੁੰਦੀ ਸੀ, ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਤਮੀਜ਼ ਹੁੰਦੀ ਸੀ। ਅੱਜ ਕੱਲ੍ਹ ਮਾਂ ਬਾਪ ਨੂੰ ਵਲੌਗਸ ਵਿੱਚ ਤੂੰ ਤੜਾਂ ਕਰਕੇ ਗੱਲ ਕੀਤੀ ਜਾ ਰਹੀ ਹੈ। ਮਾਂ ਦਾ ਮੂੰਹ ਫੜ ਕੇ ਇਸ ਤਰ੍ਹਾਂ ਬਦੋਲ ਕੇ ਤੇ ਕੀਤਾ ਜਾ ਰਿਹਾ, ਕਦੇ ਬੀਵੀ ਦਾ ਮੂੰਹ ਬਦੋਲ ਕੇ ਉਹਨੂੰ ਪਰਸ ਕੀਤਾ ਜਾ ਰਿਹਾ। ਅਜੀਬ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ, ਔਰ ਉਹ ਯੂਟਿਊਬਰ ਜਿਹੜੇ ਨੇ ਅੱਜ ਸਟਾਰਸ ਬਣ ਗਏ ਨੇ। ਔਰ ਮੈਂ ਹੈਰਾਨ ਹਾਂ ਕਿ ਯਾਰ ਇਹ ਗੰਦ ਕਚਰਾ ਦੇਖ ਕੇ ਲੋਕ ਵਿਊਜ਼ ਦੇ ਰਹੇ ਨੇ ਇਹਨਾਂ ਨੂੰ। ਲੇਕਿਨ ਬਹਿਰਹਾਲ ਹਰ ਕਿਸੇ ਦੀ ਇੱਕ ਰਾਏ ਵੇ, ਕੋਈ ਅਗਰ ਦੇਖਣਾ ਚਾਹੁੰਦਾ, ਉਹ ਕਹਿੰਦੇ ਨੇ ਮੱਖੀ ਸਾਰਾ ਜਿਸਮ ਛੱਡ ਕੇ ਨਾ ਜ਼ਖਮ 'ਤੇ ਹੀ ਬੈਠਦੀ, ਤੇ ਉਹ ਕੀ ਕਹਿੰਦੇ ਬਾਕੀ ਉਹਨੂੰ ਪਸੰਦ ਗੰਦਗੀ 'ਤੇ ਜਾ ਕੇ ਬੈਠਦੀ ਹੈ। ਇਸ ਤਰ੍ਹਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਨੇ। ਮੈਂ ਕੋਈ ਆਪਣੀ ਤਾਰੀਫ ਦੇ ਹਵਾਲੇ ਨਾਲ ਨਹੀਂ ਗੱਲ ਕਰ ਰਹੀ ਹਾਂ, ਮੈਂ ਸਿਰਫ ਗੱਲ ਕਰ ਰਹੀ ਕਿ ਬੜੇ ਅੱਛੇ ਅੱਛੇ ਵਲੌਗਸ ਵੀ ਹੈਗੇ ਨੇ। ਮੈਂ ਖੁਦ ਦੇਖਦੀ ਹਾਂ ਇਹਨਾਂ ਨੂੰ ਕਿ ਕੁਝ ਵਲੌਗਸ ਐਸੇ ਨੇ ਕਿ ਮੈਂ ਦੇਖਦੀ ਹਾਂ, ਮੈਨੂੰ ਬੜਾ ਚੰਗਾ ਲੱਗਦਾ ਵੇ। ਫੈਮਿਲੀ ਦੇ ਨਾਲ ਸਾਫ ਸੁਥਰੇ ਵਲੌਗਸ ਬਣਾਉਂਦੇ ਨੇ ਲੋਕ, ਤੇ ਇੰਨਾ ਅੱਛਾ ਲੱਗਦਾ ਨਾ ਕਿ ਬੰਦਾ ਉਹ ਦੇਖਦਾ ਵੀ, ਉਹਨਾਂ ਦੀ ਮੂਵਮੈਂਟ ਦੇਖਦਾ, ਬਹੁਤ ਅੱਛਾ ਲੱਗਦਾ। ਲੇਕਿਨ ਇਹ ਜਿਹੜਾ ਇਹ ਕਲਚਰ ਆ ਗਿਆ ਨਾ ਤੂ ਤੜਾ ਵਾਲਾ, ਔਰ ਬਹੁਤ ਔਰ ਐਸੇ ਮਤਲਬ ਬੇਹੂਦਾ ਅਲਫਾਜ਼, ਐਸੀ ਚੀਜ਼ਾਂ ਖੁੱਲ੍ਹੇਆਮ ਕਹੀਆਂ ਜਾ ਰਹੀਆਂ ਨੇ ਕਿ ਅਕਲ ਤਸਲੀਮ ਨਹੀਂ ਕਰਦੀ। ਲੇਕਿਨ ਬਹਿਰਹਾਲ ਬਈ ਦੁਨੀਆ ਹੁਣ ਕਰ ਰਹੀ ਹੋ। ਸਾਡੇ ਜ਼ਮਾਨੇ 'ਚ ਬਜ਼ੁਰਗਾਂ ਨਾਲ ਕਦੀ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕੋਈ ਤੂੰ ਤੜਾ ਕਰਕੇ ਗੱਲ ਕਰ ਜਾਵੇ। ਕਿ ਕਦੇ ਮਾਂ ਬਾਪ ਤੇ ਦੂਰ ਕਿ ਕਿਸੇ ਮੁਹੱਲੇਦਾਰ ਨੂੰ ਵੀ ਜੇ ਤੁਸੀਂ ਆਪ ਜਨਾਬ ਤੋਂ ਬਗੈਰ ਗੱਲ ਕਰ ਜਾਓਗੇ, ਉਹ ਛਿੱਤਰ ਪੈਂਦੇ ਸਨ ਤੁਹਾਨੂੰ ਕਿ ਬਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਤੂੰ ਕਰਕੇ ਮੁਖਾਤਿਬ ਹੋ ਜਾਵੋ। ਕਿਸੇ ਬੜੇ ਨੂੰ, ਆਪਣੇ ਹਮ ਉਮਰ ਨੂੰ ਵੀ ਤਮੀਜ਼ ਸਿਖਾਈ ਜਾਂਦੀ ਸੀ, ਪਰ ਫਿਰ ਵੀ ਜਿਹੜਾ ਵੇ, ਲੇਕਿਨ ਬੜਿਆਂ ਨੂੰ ਤਾਂ ਬਿਲਕੁਲ ਅਦਬ ਦੇ ਨਾਲ, ਬਿਲਕੁਲ ਤਮੀਜ਼ ਦੇ ਨਾਲ ਉਹਨਾਂ ਦੀ ਇੰਨੀ ਰਿਸਪੈਕਟ ਹੁੰਦੀ ਸੀ। ਔਰ ਬੜਾ ਇਹ ਨਹੀਂ ਹੁੰਦਾ ਸੀ ਕਿ ਸਿਰਫ ਤੁਹਾਡੇ ਘਰ ਦਾ ਹੀ ਬੜਾ ਵੇ, ਸਾਰੇ ਮੁਹੱਲੇ ਦੇ ਜਿਹੜੇ ਹੁੰਦੇ ਸਨ ਲੋਕ, ਉਹ ਸਾਰੇ ਤੁਹਾਡੇ ਕੋਈ ਮਾਮਾ, ਕਿਸੇ ਨੂੰ ਤੁਸੀਂ ਕਹਿੰਦੇ ਸੋ, ਕਿਸੇ ਨੂੰ ਚਾਚਾ ਕਹਿੰਦੇ ਸੋ, ਕਿਸੇ ਨੂੰ ਕੁਛ ਕਹਿੰਦੇ ਸੋ, ਮਾਮਾ ਚਾਚਾ ਇਹੀ ਰਿਸ਼ਤੇ ਹੁੰਦੇ ਨੇ। ਕਿਸੇ ਨੂੰ ਤਾਇਆ ਕਹਿ ਦਿੱਤਾ, ਤੇ ਪਰ ਐਵੇਂ ਕਿ ਉਹ ਲੋਕ ਫਿਰ ਉਹ ਉਸੇ ਤਰ੍ਹਾਂ ਇੱਜ਼ਤ ਵੀ ਦਿੰਦੇ ਸਨ ਉਹਨਾਂ ਲੋਕਾਂ ਨੂੰ। ਅਜੀਬ ਦੌਰ ਆ ਗਿਆ ਵੇ ਕਿ ਹੁਣ ਜਿਹੜਾ ਵੇ ਅੱਛੀ ਵੈਲਿਊਜ਼ ਵਾਲੀਆਂ ਚੀਜ਼ਾਂ ਲੋਕ ਦੇਖਣਾ ਨਹੀਂ ਚਾਹੁੰਦੇ ਨੇ। ਲੋਕ ਕੋਈ ਅੱਛਾ ਸਾਫ ਸੁਥਰੀ ਚੀਜ਼, ਹਰ ਜਿੱਥੇ ਕੋਈ ਵਾਇਰਲ ਵੀਡੀਓ ਗੰਦਗੀ ਵਾਲੀ ਆਉਂਦੀ ਹੈ, ਫਟਾਫਟ ਮਿਲੀਅਨਸ ਵਿੱਚ ਲੋਕ ਸ਼ੋਹਰਤ ਹਾਸਲ ਕਰ ਲੈਂਦੇ ਨੇ। ਵੀ ਠੀਕ ਹੈ, ਹੁਣ ਮਰਜ਼ੀ ਦੇਖਣ ਵਾਲਿਆਂ ਦੀ, ਅਸੀਂ ਕੀ ਕਹਿ ਸਕਦੇ ਹਾਂ। ਤੇ ਸ਼ਮਾ, ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਹੀ ਵਿਹੜੇ ਦਾ ਗੇੜਾ ਲਾ ਲੈਂਦੇ ਹੋ। ਆਪਣੇ ਬਚਪਨ ਵਿੱਚ ਇੱਕ ਚੱਕਰ ਤੁਸੀਂ ਕਿਹਾ ਮੈਂ ਰੋਜ਼ ਲਾ ਲੈਂਦੀ ਹਾਂ। ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾਂ ਵਜ੍ਹਾ ਤੋਂ ਫਿਰਦਾ ਨੀ, ਮੇਰੇ ਪਿੰਡ ਦੇ ਗੇੜੇ ਮਾਰਦੀ ਸ਼ਮਾ ਬਿਨਾਂ ਵਜ੍ਹਾ ਨਹੀਂ ਆਂਦੀ ਨੀ। ਚਲੋ ਅਸੀਂ ਸ਼ਮਾ ਤੁਹਾਡੇ ਲਈ ਥੋੜਾ ਜਿਹਾ ਗਾਣਾ ਗੁਨਗੁਣਾ ਦਿੱਤਾ ਹੋਵੇ ਕਿ ਤੁਸੀਂ ਜਿਹੜੇ ਸਾਡੇ ਵਿਹੜੇ 'ਚ ਆਉਂਦੇ ਹੋ।
ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਅੱਜ ਅਸੀਂ ਪਕਾਈਏ ਗੋਭੀ ਤੇ ਗਾਣੇ ਵੀ ਗਾਏ ਨੇ ਵੀ ਤੁਹਾਡੇ ਤੇ ਵੀ ਸਾਡਾ ਅਸਰ ਆ ਗਿਆ ਵੇ। ਖਾਮ ਖਿਆਲਵੀ ਸਾਹਿਬ ਕਹਿੰਦੇ ਪਏ ਨੇ ਇਹ ਮੇਰੇ ਗੋਭੀ ਹਸੀ गोबन हसीन फुरकते गम मिटा जा, इतवार है आजा, इतवार है आजा, मेरे गोबन आया है जोबन, अब क्या सुनाऊं गोश्त मैं पकाऊं। जबरदस्त, वाह 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 मुकर्रर, बहुत ज़बरदस्त तुसी लिखे ने खाम ख्यालवी साहब। तो तुहाडे अशार ज़बरदस्त ने और मज़ा आया पढ़न विच कि जो कुछ ऐसी चीज़ां होंदियां ने कि तुसी थोड़ी देर लिए अगर मुस्कुरा जाते हो, खुश हो जाते हो, तो फिर वो बड़ी अच्छी होती। किसी भी चीज़ से अगर थोड़ी देर नहीं तुहाडे चेहरे ते मुस्कुराहट आ जाए ना तो बड़ी अच्छी होती है। ओए होए 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 ज़बरदस्त है भई। कोई मिठा शिठा मैं बिच नहीं पाया, मेरी शुरू तो आदत है मैं दुध जो भी पीवा बगैर मिठे ते पीनी हूँ। ज़बरदस्त भई, मज़ा आ गया। घड़ी शोशा तो ये आराम भी आ जाना मैं सानू इंशाअल्लाह। तो के बेगम कहते पे ने भी तुसी सानू दसो तुसी क्रीम लई कित्थों भी फेस क्रीम। हाय अल्लाह के बेगम मैं तेरे को माफ़ी चाहनी हाँ, माजत चाहनी हाँ, हाथ जोड़ के। हथ बन मेरा ही सवाल वे बाऊ सोहनी गड्डी वालिया। तो मैं तेरे को हथ बन के माफ़ी मांगनी है कि तुसी पहले भी एक दफ़ा किया सी, मैनूं याद है, लेकिन मैं मंगाती नहीं हाँ। तो मैं पुछ के ना, मैं पहले भी तुहानूं यही जुमला किया सी, हुण फिर वही जुमला ठोक देनी हाँ कि पुछ के तुहानूं दस देवांगी कि मैं खुद कभी ऑर्डर नहीं किया है किसी जगह, ना मैनूं करना आंदा वे, सच्ची गल है। तो ना मैं कभी किया होवे, बच्चों नूं कह देनी जिहड़ी चीज़ चाहिए होंदी वो मंगवा देंदे ने। फिर मैं पुछ के तुहानूं जरूर दसांगी, कोशिश करांगी मैं भुल ना जावां। ते बाकी तुसी की कहंदे ने हरप्रीत ने भी ग्रामाफोन के हवाले नाल लिखिया सी कि ग्रामाफोन का जमाना उन्होंने कहा बहुत शानदार सी, बहुत अच्छा उन्होंने जमाना सी उन्होंने कहा। और बहुत जड़ेगा ना कागज़ से जड़े लपेट के रखे जाते सन चीज़ां और लोग गाने सुनते सन, बड़े गोल्डन डेज सन। उन्होंने कहा कि बहुत ही चंगा दौर सी कि जड़ा कि कहते हैं। और नाल उन्होंने थैंक्स लिखी आवे, वो कहते हैं तुसी बड़े अच्छे सानू पुराने जमाने से लै जाते हो, सानू गेड़ा लवा लियाते हो, सानू बड़ा चंगा लगता। बहुत शुक्रिया हरप्रीत तुहाडियां मुहब्बतां दा। तो रबलॉक्सर कहते पे ने कि एक दिन कहीं से उनको ऐसे में ढूंढ लाना। अच्छा, मौसम है आशिकाना। रबलॉक्सर कहते पे ने कि बई सानू रबलॉक्सर मैं तुहानू एक रिक्वेस्ट करना चाहनी हाँ कि तुसी प्लीज़ अपना एक दिन कॉमेंट में अपना नाम लिख दियो। इस तरह मैं तुहाडे लैनी है ना एडा औखा लगता रबलॉक्सर, मेरे तो मूँह च पूरा सही निकलता। एक दिन अनीला ने भी दसिया सी कि उन्होंने कहा सी मैं अनीला वा, ये मलिक के नाम से शायद उन्होंने आंदा सी, तो उन्होंने कहा कि मैं अनीला वा। अनीला भी साडी गायब हो गई है, भी पता नहीं कितने गायब हो गई है अनीला। बहरहाल है कि तुसीं अगर अपना नाम लिखना चाहो, दसना चाहो तो जरूर लिख दियो ताकि सानूं फिर गल करन च आसानी रहिंदी। तो उन्होंने कहा कि तुसीं सानूं यह गाना जिन्ना भी याद है ना सुना जरूर दियो कि कहते ने मौसम है आशिकाना। तो यह तो मैं कई दफ़ा मैं बाहर निकलनी हाँ तो कई दफ़ा सुना देनी। याद तो मैंने थोड़े थोड़े सारे गाने मैंने पूरा शायद कोई भी गाना याद नहीं है, थोड़े थोड़े याद ने, तो फिर मैं सुना देनी हुन्नी हाँ। कोशिश करनी अज गला बड़ा खराब है। मौसम है आशिकाना ए दिल कहीं से उनको ऐसे में ढूंढ लाना, ऐसे में ढूंढ लाना। मौसम है आशिकाना, ते मौसम है आशिकाना ए दिल कहीं से उनको ऐसे में ढूंढ लाना। तो लो जी असी तुहाडी फरमाइश पूरी कर दी है। तो इन्होंने भी जो एक दिन गाने की फरमाइश की सी वो भी असी कोशिश से की है करन दी, लेकिन मैं फिर एक दफ़ा उन्होंने करांगी कि मैं वह पूरा तरीके दे नाल ना जरा कर देवां कि तरीके नाल मैं वो गाना बहुत घट सुनिया भी, लेकिन एवं कि ये रात भीगी भीगी ये मस्त नज़ारे मौसम का इशारा। तो इस तरह करके वो गाना सी बड़ा ज़बरदस्त। पुराने गाने बहुत ही अच्छे ने, अज भी सुनो ना तो वो फिर बहुत अच्छा लगता है। मैं एक बार हांडी हिला के आ जावा, पता चले साडा गल्लां करते करते सारी मेहनत ही गलत हो जाए। मैं आनी हाँ दुध तो असी पी लिया पूरा, अल्लाह का शुक्र है कि वैसे मेरे फीलिंग भी आ गई है कि अच्छी मेरी गरमाई गरमाई वाली फीलिंग आनी ने ना, तो वह भी आ गई है।
तो मैं तो कुकर अपना देखिया ना, तो पानी बिल्कुल खुश्क होने वाला वे, हांडी साड़ी बिल्कुल तैयार होने वाली है। तो बस फिर मैं कहा चलो मैं इतने कोल ही खड़े हो जानी हाँ, तो यह कि कहते हैं टाइम पटास ना हो जाए किते। तो बड़ा सोहना कद्दू गोश्त तैयार है। कद्दू गोश्त तो मैनू ना कद्दू गोश्त तो साढ़े नबी पाक सल्लल्लाहु अलैहि वसल्लम का भी कद्दू जड़ा वे पसंदीदा तरीन उन्होंने सब्जी सी, और थोड़ा शोरबे वाले इस्तेमाल करते सन। तो साढ़े अब्बू नूं भी कद्दू अल्लाह जन्नत नसीब करे बहुत पसंद सी। कि जो कद्दू का सीजन होंदा सी ना, तो बहुत ज़्यादा फिर साढ़े घर कद्दू बनता हुंदा सी, गोश्त विच बनता हुंदा सी। और क्या कहते हैं इस तरह अज मैनूं फिर अब्बू याद आ गए। वही होंदा ना कि यादां कैसियां होंदियां ने कि तुहानूं किसी ना किसी हवाले ना कोई चीज़ अगर तेरी माँ ने पकाई होंदी है तो तुहानूं फिर माँ याद आ जाती है। अगर तुसीं खुद वो चीज़ पकाते हो तो भी तुहानूं माँ याद आ जाती है। तो किस तरह माँ बाप याद आते हैं, सहेलियाँ याद आ जांदियां ने। वो दौर कितना हसीन होंदा है कि उन्होंने यादां च असीं वड़ जाने। वो भी साढ़े बिल्कुल तकमील के मराहिल सब्जी पहुँची हुई है साड़ी। तो परसों रात को मैं थोड़ा जिहा तुहानूं अपनी बीमारी के हवाले ना दसदा। मैं तो कैसे भी रेडियो के हवाले ना असीं गल करांगे, तो लेकिन चलो ये कहानी फिर सही। ते हमको किसके गम ने मारा, हमको किसके गम ने मारा, ये कहानी फिर सही। हमको किसके गम ने मारा, हमको किसके गम ने मारा, ये कहानी फिर सही। किसने तोड़ा दिल हमारा, किसने तोड़ा दिल हमारा, ये कहानी फिर सही। हमको किसके गम ने मारा, ये कहानी फिर सही। तो चलो जी मैं तुहानूं दस देवां, परसों रात को अचानक मेरे दर्द शुरू हो गया सी। साह लग जाता है, मैनूं पास दफा ठंड लग जाती है। शबीर सैन साहब तुसीं बिल्कुल सही गैस किया कि तुसीं कहा कि मैं तुहानूं कहण ही वाला सा कि तुसीं कपड़े पा के जरा भारे। मैं भी टोपियां टूपियां धो दित्तियां है, भालू पाना बंद कर दिता कि मौसम बदल गया। बस किते बाहर गई हाँ, पिछे स्टोर च आटा लैन जानी हाँ या चावल उत्थे पे ने, बस इन्ना कि मैं जानी हाँ। बाकी असीं तो बाहर या थोड़ा जिहा सुबह तुहानूं गुड मॉर्निंग सोनियो जो कह दिंदी हाँ, लेकिन वो ठंड लग गई। दोपहर तक तो मैनूं हल्की हल्की दर्द हो रही सी, पिछे बैक ते नाल दर्द हो रही सी। लेकिन जिवें शाम के 5 बजे मेरा बहुत शदीद दर्द हो गया कि मेरे साह के नाल इत्थे अगे आने लग गया दर्द। अगर दिल वाली साइड होती तो मैं तो होर ही घबरा जाना सी कि शायद हार्ट का कोई मसला हो गया। खासा दर्द, साह लैण च इन्नी मैनूं दर्द आ रही सी ना कि फिर मेरे को बर्दाश्त नहीं हो रही सी। फिर मैं दवाई मली, फिर मैं जी बोतल जिंदाबाद ये फिर मैं सिकाई की पानी पा के ये नाल। और फिर रात तक मैं देर तक 3 दफ़ा मैं सिकाई की, मतलब मुख्तलिफ वक्तां च। और मैं नाल फिर मैं की कहते हैं दवाई मलती रही, दवाई खाधी। और अलहमदुलिल्लाह मेरे सुबह फर्क तो है, लेकिन सुबह मेरी पसलियाँ दोनों से दर्द आ गया सी। और जो पसलियाँ से दर्द आया ना, फिर मैंने समझ लग गई कि मैंने ठंड ही लगी है। तो फिर मैं अपना दुध शुद्ध बना के पीता, टोटके शुटके पीते, तो अलहमदुलिल्लाह कि मैं जरा ना बेहतर हो गई। वरना मैंने साह लैण च बहुत मसला हो रहा सी। तो अल्लाह का शुक्र है कि अल्लाह ने छेती मोड़ पा दिता। वरना आज तो 4-5 साल पहले मैंने एक दफ़ा होया सी, तो मैनू जरा 3 दफ़ा जरा ना एंटीबायोटिक और स्टेरॉइड्स वगैरह खाने पे सन। आराम नहीं आ रहा सी किसी एंटीबायोटिक नाल भी। एक दफ़ा दी, दूसरी दफ़ा दी, पर शुक्र है इस दफ़ा कि जल्दी आराम आ गया कि मैं डॉक्टर को नहीं जाना पाया। अगर आराम ना आंदा तो फिर शायद मैं डॉक्टर को सुबह जाना पैंदा। तो यह तफसील सी। बहरहाल तुसीं सारिਆਂ ने पुछया, तुसीं मेरी केयर की, तुसीं मैसेज किया, तो मैनूं बड़ा चंगा लग्या। तो मैं तुहाडा सारिਆਂ का शुक्रिया अदा करनी है। जिन्होंने जिसने पूछा उसका भी शुक्रिया, जिसने नहीं पूछा उसका बहुत शुक्रिया। तो लो बई की कहते ने साडा कद्दू गोश्त तैयार हो गया वे। असीं हुण इहदे च पाने आ ते कहते ने जड़ा धनिया कट के रखिया होया, तो तुहानूं फिर भी फाइनल लुक दिखा दिंदी आ मैं। हसीनाए आलम, हसीनाए आलम तैयार हो चुकिया है कद्दू गोश्त। हांडी साड़ी बिल्कुल तैयार है, फूका मारनी पईयां ਇਹਦਾ जड़ा ना निकले। फिर मैं चुल्हा बंद करनी है ताकि थोड़ा जा सेक कटे, तो मैं फिर धनिया पा के तुहानूं फाइनल लुक दिखा देनी है। बिस्मिल्लाह।
ਰਹਿਮਾਨ ਰਹੀਮ। ਅਸੀਂ ਧਨੀਆ ਪਾ ਦਾਂਗੇ। ਧਨੀਆ ਤੇ ਬਈ ਹਰ ਖਾਣੇ 'ਚ ਪੈਂਦਾ ਵੇ ਔਰ ਬਸ ਮਜ਼ੇਦਾਰ ਫਿਰ ਇਹਦਾ ਫਲੇਵਰ ਹੁੰਦਾ ਵੇ ਕਿ ਖੁਸ਼ਬੂ ਵੀ ਹਾਂਡੀ 'ਚ ਆਉਂਦੀ ਹੈ ਚੰਗੀ, ਤੇ ਹਾਂਡੀ ਸੋਹਣੀ ਵੀ ਲੱਗਦੀ ਹੈ, ਦੇਖਣ 'ਚ ਵੀ ਸੋਹਣੀ ਲੱਗਦੀ ਹੈ, ਖਾਣ 'ਚ ਵੀ ਇਹਦਾ ਟੇਸਟ ਬਹੁਤ ਅੱਛਾ ਹੁੰਦਾ ਹੈ। ਤੇ ਲੋ ਜੀ ਸਾਡਾ ਗਰਮਾ ਗਰਮ ਕੱਦੂ ਗੋਸ਼ਤ ਤਿਆਰ ਹੋ ਚੁੱਕਿਆ ਵੇ। ਆਟਾ ਸਾਡਾ ਗੁੰਨਿਆ ਪਿਆ ਵੇ ਤੇ ਅਸੀਂ ਹੁਣ ਵੀਡੀਓ ਸ਼ੀਡੀਓ ਤੋਂ ਫਾਰਿਗ ਹੋ ਕੇ ਨਾ ਤੇ ਫਿਰ ਅਸੀਂ ਜਿਹੜਾ ਵੇ ਕਰਾਂਗੇ ਇਹਨੂੰ ਤਈਆ ਪਾਂਚਾ ਦਾ ਕਰਾਂਗੇ, ਖਾਵਾਂਗੇ, ਚੱਖ ਕੇ ਦੇਖਾਂਗੇ। ਤੇ ਚਲੋ ਜੀ ਮੇਰੇ ਹੁਣ ਸਾਡੀ ਹਾਂਡੀ ਤਿਆਰ ਹੋ ਗਈ ਹੈ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਕੈਸਾ ਲੱਗਿਆ ਕੱਦੂ ਗੋਸ਼ਤ, ਤੁਹਾਨੂੰ ਕੈਸਾ ਲੱਗਿਆ ਵੇ ਤੇ ਅੱਛਾ ਲੱਗਿਆ ਕਿ ਨਹੀਂ ਲੱਗਿਆ, ਇਹ ਤੁਹਾਡੇ ਘਰ ਕੈਸਾ ਬਣਦਾ ਹੈ। ਕਿ ਜ਼ਿਆਦਾਤਰ ਘਰਾਂ 'ਚ ਬਸ ਘਰਾਂ ਵਿੱਚ ਸ਼ੋਰਬੇ ਵਾਲਾ ਬਣਦਾ ਵੇ, ਬਸ ਘਰਾਂ 'ਚ ਨਾ ਸ਼ੋਰੇ ਵਾਲਾ ਬਣਦਾ ਹੈ। ਤੇ ਮੈਨੂੰ ਆ ਗਿਆ ਪਸੀਨਾ ਫਿਰ ਇੱਕਦਮ। ਉੱਤੇ ਜਹਾਜ਼ ਪਿਆ ਜਾਂਦਾ ਪਰ ਨਜ਼ਰ ਨਹੀਂ ਪਿਆ ਮੈਨੂੰ ਆਂਦਾ, ਅਰੇ ਕਿੱਥੇ ਜਾ ਰਿਹਾ ਵੇ, ਲੇਕਿਨ ਜਹਾਜ਼ ਜਾ ਰਿਹਾ ਵੇ, ਆਵਾਜ਼ ਆ ਰਹੀ ਹੈ। ਤੇ ਮੈਂ ਦੇਖਾਂ, ਇੱਕ ਨਜ਼ਰ ਮਾਰ ਲਵਾਂ ਕੱਪੜਿਆਂ ਵੱਲ। ਮੇਰੇ ਕੱਪੜੇ ਅਗਰ ਸੁੱਕ ਗਏ ਨੇ ਤੇ ਲਾ ਲਵਾਂ, ਨਹੀਂ ਸੁੱਕੇ ਤੇ ਕਿਉਂਕਿ ਠੰਡੀ ਹਵਾ ਵੇ ਨਾ ਤੇ ਸੁੱਕਣ 'ਚ ਜ਼ਰਾ ਟਾਈਮ ਲੱਗਦਾ ਹੈ ਕੱਪੜਾ, ਤੇ ਹਵਾ ਜਿਹੜੀ ਹੈ ਉਹ ਠੰਡਕ ਹੁੰਦੀ ਹੈ। ਕਾਫੀ ਹੱਦ ਤੱਕ ਹੋ ਗਏ ਨੇ, ਬਸ 10 ਮਿੰਟ ਹੋਰ ਲੱਗੇ ਰਹਿਣ ਤੇ ਫਿਰ ਮੈਂ ਇਹਨਾਂ ਨੂੰ ਉਤਾਰ ਲੈਂਦੀ ਹਾਂ। ਤੇ ਚਲੋ ਮੇਰੀ ਹਾਂਡੀ ਵੀ ਤਿਆਰ ਹੈ ਤੇ ਹੁਣ ਸਾਡਾ ਨਮਾਜ਼ ਦਾ ਵੀ ਟਾਈਮ ਹੋ ਚੱਲਿਆ। ਅਸੀਂ ਪਹਿਲੇ ਪੜਾਂਗੇ ਨਮਾਜ਼ ਔਰ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਨਾ ਓਏ ਹੋਏ ਹੋਏ ਠੰਡ ਤੇ ਬਾਹਰ ਵਾਹ ਹੀ ਆ, ਹਾਏ 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 ਵਾਹ ਹੀ ਆ ਵੀ ਵਾਹ ਹੀ ਆ ਬਾਹਰ ਠੰਡ। ਤੇ ਚਲੋ ਜੀ ਅਸੀਂ ਅੱਜ ਦੀ ਰੂਟੀਨ ਤੁਹਾਨੂੰ ਦਿਖਾਈ, ਇਨਸ਼ਾਅੱਲਾ ਗੱਪਸ਼ਪ ਚੱਲਦੀ ਰਹੇਗੀ। ਨਾਹੀਦ ਅਸੀਂ ਫਿਰ ਰੇਡੀਓ ਦਾ ਜ਼ਿਕਰ ਵੀ ਕਰਾਂਗੇ, ਨਾਲ ਨਾਲ ਅਸੀਂ ਜਿਹੜੇ ਸਾਡੇ ਰਹਿ ਗਏ ਨੇ ਕਿ ਅਸੀਂ ਜਿੱਧਰ ਮੁੱਕਣਾ ਵੀ ਉੱਧਰ ਹੀ ਸਾਡਾ ਚੈਨਲ ਮੁੱਕਣਾ ਵੀ, ਤੇ ਉਸ ਦੇ ਵਿੱਚ ਸਾਡੇ ਸਾਰੇ ਕਿੱਸੇ ਚੱਲਦੇ ਰਹਿਣਗੇ ਤੇ ਅਸੀਂ ਸੁਣਾਉਂਦੇ ਰਵਾਂਗੇ ਤੁਹਾਨੂੰ। ਤੇ ਕੋਈ ਗੱਲ ਨਹੀਂ, ਅੱਜ ਅਸੀਂ ਨਹੀਂ ਸੁਣਾ ਸਕੇ ਤੇ ਅਸੀਂ ਕੱਲ੍ਹ ਵੱਲ ਸੁਣਾ ਦਾਂਗੇ ਤੁਹਾਨੂੰ ਬੈਠ ਕੇ ਰੇਡੀਓ ਕਹਾਣੀ, ਲੈਟਰ ਲਿਖਣਾ। ਤੇ ਉਹ ਦਿਨ ਜਿਹੜੇ ਸੀ ਅਸੀਂ ਫਿਰ ਯਾਦ ਕਰਾਂਗੇ ਕਿ ਕੱਲ੍ਹ ਮੇਰੀ ਫੁੱਫੋ ਦੇ ਨਾਲ ਗੱਲ ਹੋਈ ਗੁਜਰਾਂਵਾਲਾ, ਤੇ ਫੁੱਫੋ ਨੇ ਕਿਹਾ ਕਿ ਉਹ ਵਕਤ ਮੈਨੂੰ ਯਾਦ ਆਉਂਦਾ ਜਦੋਂ ਅਸੀਂ ਖੱਤ ਲਿਖਣੇ ਹੁੰਦੇ ਸਾਂ। ਤੇ ਮੈਂ ਕਿਹਾ ਫੁੱਫੋ ਮੇਰੇ ਬਹੁਤ ਜ਼ਈਫ ਹੋ ਗਏ ਨੇ। ਤੇ ਮੈਂ ਉਹਨਾਂ ਨੂੰ ਕਿਹਾ ਫੁੱਫੋ ਜੀ ਮੈਂ ਤਾਂ ਖੁਦ ਆਪਣੇ ਉਹ 'ਚ ਜ਼ਿਕਰ ਕਰਨੀ ਆ ਕਿ ਮੈਂ ਕੀ ਕਹਿੰਦੇ ਨੇ ਉਹ ਜ਼ਮਾਨੇ ਜਦੋਂ ਸਾਨੂੰ ਚਿੱਠੀ ਦਾ ਇੰਤਜ਼ਾਰ ਹੁੰਦਾ ਸੀ ਕਿ ਖੱਤ ਆਉਣਾ, ਤੇ ਉਹ ਫਿਰ ਫੁੱਫੋ ਤੇ ਮੈਂ ਅਸੀਂ ਉਸੇ ਹਵਾਲੇ ਨਾਲ ਗੱਲਾਂ ਕਰਦੇ ਰਹੇ ਕਾਫੀ ਦੇਰ। ਤੇ ਚਲੋ ਜੀ ਹੁਣ ਤੁਸੀਂ ਮੈਨੂੰ ਇਜਾਜ਼ਤ ਦੇਵੋ, ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰੱਖਾ।